अस्सलाम वालेकुम जी। अज ना बजुर्गों नाल बैठक हुई, इत्थे बैठे हैं डेरे ते इन्हां ने ना गल्लां इन्हां कोलों सुणदे रहे। अक्सर ही असीं बजुर्गों को बहीदा, इन्हां को बड़ियां फायदे दीयां गल्लां लभदियां वा ते बजुर्गों दा हमेशा ही ਉਹ किरदार हुंदा वा कि जिहड़ा साडी सोच मुक जांदी उत्थे इन्हां दा शुरू हुंदा, क्योंकि इन्हां नाल हड्ड बीतियां बहुत गुजरियां हुंदियां। एक हुंदी आ हड्ड बीती, एक हुंदी आ जग बीती। जग बीती ਉਹ ਹੁੰਦੀ ਜਿਹੜੀ ਕਿਤੇੋਂ ਵੇਖੀ ਕਹਿਣਾ, ਹੱਡ ਬੀਤੀ ਉਹ ਹੁੰਦੀ ਜਿਹੜੀ ਆਪਣੇ ਨਾਲ ਹੋਈ ਹੋਵੇ, ਉਹਨੂੰ ਅਸੀਂ ਹੱਡ ਬੀਤੀ ਕਹਿ ਦਿੰਨੇ ਆ। ਤੇ ਅਸੀਂ ਅੱਜ ਕੱਲ ਨਾਕਾਮ ਪਤਾ ਕਿਉਂ ਵਾਂ? ਅਸੀਂ ਬਜ਼ੁਰਗਾਂ ਨੂੰ ਇਹ ਗੱਲ ਕਹਿਣ ਲੱਗ ਪਏ ਕਿ ਤੁਹਾਨੂੰ ਕਾਹਦਾ ਪਤਾ ਵਾ। ਇਸੇ ਗੱਲ ਤੋਂ ਅਸੀਂ ਨਾਕਾਮ ਹੋ ਗਏ ਆ। ਇੱਕ ਨਾ ਪਿੱਛੇ ਹੁਣ ਤਾਂ ਰਿਵਾਜ ਬਦਲ ਗਿਆ ਵਾ, ਪਿੱਛੇ ਇਹ ਹੁੰਦਾ ਸੀਗਾ ਕਿ ਕੁੜੀ ਦਾ ਰਿਸ਼ਤਾ ਬਹੁਤ ਔਖਾ ਲੱਭਦਾ ਸੀ। ਇਹ ਮਾਲਕ ਦੀ ਮਰਜ਼ੀ ਆ ਕਿ ਹੁਣ ਕੁੜੀਆਂ ਥੋੜਾ ਜਿਹਾ ਜ਼ਿਆਦਾ ਹੋ ਗਈਆਂ ਤੇ ਕੁੜੀਆਂ ਵਾਲੇ ਵਿਚਾਰੇ ਜਲੀਲ ਹੋਣ ਡਏ, ਲੇਕਿਨ ਗਲਤ ਗੱਲ ਆ, ਇੱਜ਼ਤ ਦੇਣੀ ਚਾਹੀਦੀ ਕੁੜੀਆਂ ਵਾਲਿਆਂ ਨੂੰ ਵੀ। ਖੈਰ ਆਪਣੇ ਮੌਜੂ ਦੀ ਤਰਫ ਆਉਂਦੇ ਆ। ਹੁਣ ਕੁੜੀ ਦਾ ਰਿਸ਼ਤਾ ਲੱਭ ਗਿਆ, ਲੇਕਿਨ ਉਦੋਂ ਇੱਕ ਗੱਲ ਹੁੰਦੀ ਸੀ ਕਿ ਸ਼ਰਤਾਂ ਹੁੰਦੀਆਂ ਸੀਗੀਆਂ। ਉਹਨਾਂ ਨੇ ਆਪਣੀਆਂ ਸ਼ਰਤਾਂ ਦੱਸੀਆਂ ਕਿ ਸਾਡੀ ਆਹ ਸ਼ਰਤ ਵਾ, ਇੰਜ ਵਾ, ਉਂਝ ਆ, ਇਹ ਆ ਉਹ। ਉਹ ਹੁਣ ਜਿਸ ਟਾਈਮ ਦਿਨ ਲੈਣ ਗਏ ਨਾ ਤੇ ਮੁੰਡੇ ਵਾਲੇ ਜਦੋਂ ਉੱਧਰ ਗਏ ਤੇ ਕੁੜੀ ਵਾਲਿਆਂ ਨੇ ਮੁਤਾਲਬਾ ਇੱਕ ਰੱਖਿਆ ਵੀ ਸਾਡੀ ਜੰਜ ਜੋ ਤੁਸੀਂ ਲੈ ਕੇ ਆਉਣੀ ਸਾਡੇ ਘਰ ਜੰਜ, ਤੇ ਸਾਡੇ ਘਰ ਬਜ਼ੁਰਗ ਸਿਆਣਾ ਬੰਦਾ ਕੋਈ ਨਾ ਆਵੇ, ਮੁੰਡੇ ਹੀ ਜੰਜ ਚਾਹੁਣ। ਇਹ ਸਾਡੀ ਸ਼ਰਤ ਵਾ, ਬਾਕੀ ਸ਼ਰਤਾਂ ਅਸੀਂ ਤੁਹਾਨੂੰ ਇੱਥੇ ਆਣ ਕੇ ਦੱਸਾਂਗੇ। ਠੀਕ ਹੋ ਗਿਆ ਜੀ। ਘਰ ਆਏ, ਆਣ ਕੇ ਉਹਨਾਂ ਦੱਸਿਆ ਜੀ ਆਹ ਗੱਲਾਂ ਬਾਤਾਂ ਵਾ, ਤੇ ਉਹਨਾਂ ਨੇ ਕਿਹਾ ਜੀ 100 ਬੰਦਾ ਜੰਜ ਦਾ ਲਿਆਉਣਾ ਵਾ ਤੇ 100 ਦੇ ਵਿੱਚ ਬਜ਼ੁਰਗ ਕੋਈ ਨਾ ਹੋਵੇ, ਸਾਰੇ ਮੁੰਡੇ ਹੋਣ। ਉਹ ਜਿਸ ਵੇਲੇ ਘਰ ਗੱਲ ਕੀਤੀ ਤੇ ਉਹ ਬਜ਼ੁਰਗਾਂ ਰਗੇ ਇਹ ਸਿਆਣੇ ਬੰਦੇ ਜਿਹੜੇ ਹੁੰਦੇ ਨਾ, ਗੁਰ ਦੀ ਗੱਲ ਜਿਹੜੀ ਹਮੇਸ਼ਾ ਦੱਸ ਦਿੰਦੇ, ਅੱਗੋਂ ਅਸੀਂ ਮੰਨੀਏ ਜਾਂ ਨਾ ਮੰਨੀਏ ਸਾਡੀ ਮਰਜ਼ੀ ਆ, ਅਸੀਂ ਨੁਕਸਾਨ ਉਠਾਵਾਂਗੇ ਨਾ ਮੰਨਾਂਗੇ, ਮੰਨ ਲਵਾਂਗੇ ਤੇ ਫਿਰ ਫਾਇਦੇ 'ਚ ਰਵਾਂਗੇ। ਉਹਨੇ ਕਿਹਾ ਵੀ ਇਹਦੀ ਕੀ ਵਜ੍ਹਾ ਵਾ? ਉਹਨਾਂ ਨੇ ਇਹ ਕਿਹਾ, ਉਹਨੇ ਕਿਹਾ ਜੀ ਪਤਾ ਨਹੀਂ। ਬਜ਼ੁਰਗ ਨੇ ਕਿਹਾ ਗੱਲ ਸੁਣੋ, ਇਹ ਸਿਆਣਾ ਬੰਦਾ ਇੱਕ ਲਾਜ਼ਮੀ ਵਿੱਚ ਲੈ ਕੇ ਜਾਇਓ, ਨਹੀਂ ਤਾਂ ਘਾਟੇ 'ਚ ਜਾਓਗੇ। ਉਹਨਾਂ ਕਿਹਾ ਨਹੀਂ, ਉਹਨਾਂ ਨੇ ਤਾਂ ਸ਼ਰਤ ਰੱਖੀ। ਉਹਨਾਂ ਕਿਹਾ ਗੱਲ ਸੁਣ ਲਓ, ਭਾਵੇਂ ਸੰਦੂਕ 'ਚ ਹੀ ਪਾ ਕੇ ਲੈ ਜਾਓ, ਸਿਆਣਾ ਬੰਦਾ ਇੱਕ ਨਾਲ ਲਾਜ਼ਮੀ ਲੈ ਕੇ ਜਾਓ, ਵਰਨਾ ਤੁਹਾਡੀ ਬੇਇੱਜ਼ਤੀ ਹੋ ਜਾਊਗੀ, ਤੁਹਾਡੀ ਬਰਾਤ ਵੀ ਵਾਪਸ ਮੋੜ ਆਉਣੀ ਆ, ਤੁਹਾਡੇ ਕੋਲ ਸ਼ਰਤਾਂ ਨਹੀਂ ਪੂਰੀਆਂ ਹੋਣੀਆਂ। ਉਹਨਾਂ ਕਿਹਾ ਬਾਈ ਅਸੀਂ ਬੜੇ ਪੜ੍ਹੇ ਆ ਵਾ, ਇਹ ਆ ਉਹ ਆ। ਲਿਹਾਜ਼ਾ ਨਾ ਬਹਿਸ ਤੋਂ ਬਾਅਦ ਫੈਸਲਾ ਇਹ ਹੋਇਆ, ਉਹਨਾਂ ਕਿਹਾ ਚਲੋ ਫਿਰ ਬਾਬੇ ਨੂੰ ਇੱਕ ਸੰਦੂਕ 'ਚ ਬੰਦ ਕਰ ਲੈਂਦੇ ਆ, ਲੋੜ ਤੇ ਇਹਦੀ ਪੈਣੀ ਕੋਈ ਨਹੀਂ ਗੀ, ਬਾਕੀ ਚਲੋ ਲੈ ਚੱਲਦੇ ਨਾਲ। ਜਿਸ ਟਾਈਮ ਗਏ ਨਾ, ਜੰਗਲ ਦੇ ਵਿੱਚੋਂ ਦੀ ਰਸਤਾ ਸੀ, ਘੋੜੀਆਂ ਤੇ ਬਰਾਤਾਂ ਜਾਂਦੀਆਂ ਹੁੰਦੀਆਂ ਸੀ। ਇੱਕ ਜਗ੍ਹਾ ਐਸੀ ਆਈ ਕਿ ਉੱਥੋਂ ਨਾ ਜਦੋਂ ਲੰਘ ਜਾਈਦਾ ਸੀ, ਜੋ ਵਾਪਸੀ ਆਈਦਾ ਸੀ, ਤੇ ਸਮਝ ਨਹੀਂ ਸੀ ਹੁੰਦੀ ਕਿ ਅੱਗੋਂ ਰਸਤਾ ਕਿੱਧਰ ਨੂੰ ਆ। ਹੁਣ ਉਹਦੇ ਸਾਰੇ ਖਲੋ ਕੇ ਸੋਚਣ ਲੱਗ ਪਏ, ਯਾਰ ਇੱਥੋਂ ਮੁੜ ਕੇ ਪਤਾ ਨਹੀਂ ਲੱਗਣਾ, ਤੇ ਕੋਈ ਨਿਸ਼ਾਨੀ ਰੱਖ ਦਿਓ। ਕੋਈ ਕਵੇ ਦਰਖਤ ਦੀ ਨਿਸ਼ਾਨੀ ਰੱਖ ਲਓ, ਕੋਈ ਕਵੇ ਇੱਥੇ ਕੱਪੜਾ ਰੱਖ ਦਿੰਦੇ, ਕੋਈ ਕਵੇ ਕੁਛ, ਕੋਈ ਕੁਛ। ਇਸੇ ਤਰ੍ਹਾਂ ਸਾਰੇ ਆਪਣੇ ਮੁਆਕਫ ਦਿੰਦੇ ਰਹੇ, ਲੇਕਿਨ ਕੋਈ ਵੀ ਨਾ ਕਾਮਯਾਬ ਨਾ ਹੋਇਆ। ਉਹ ਵਿੱਚੋਂ ਇੱਕ ਬੰਦਾ ਬੋਲਿਆ, ਉਹਨੇ ਕਿਹਾ ਯਾਰ ਬਾਬੇ ਨੂੰ ਜੋ ਲਿਆਂਦਾ ਸੰਦੂਕ 'ਚ ਪਾਇਆ, ਉਹਨੂੰ ਕੋਈ ਪੁੱਛਦੇ ਆ ਕਿ ਯਾਰ ਤੂੰ ਕੋਈ ਗੱਲ ਦੱਸ। ਉਹ ਕਹਿੰਦੇ ਠੀਕ ਆ। ਬਾਬੇ ਨੂੰ ਕਹਿੰਦੇ ਬਾਬਾ ਜੀ ਹੁਣ ਆਹ ਮਸਲਾ ਵਾ ਕਿ ਇੱਥੇ ਸਾਨੂੰ ਰਾਹ ਨਹੀਂ ਲੱਭਣਾ, ਤੇ ਕਿਹੜੀ ਨਿਸ਼ਾਨੀ ਰੱਖ ਕੇ ਜਾਈਏ? ਉਹਨੇ ਕਿਹਾ ਤੁਸੀਂ ਨਿਸ਼ਾਨੀ ਰੱਖ ਲਵੋ ਕਿ ਜਿਹੜੀ ਸੂਈ ਹੈ ਨਾ ਤਾਜੀ ਘੋੜੀ, ਉਹਦਾ ਬੱਚਾ ਇੱਥੇ ਬੰਨ ਜਾਵੋ। ਜਦੋਂ ਵਾਪਸੀ ਤੁਸੀਂ ਆਓਗੇ ਤੇ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਜ਼ਰੂਰਤ ਨਹੀਂ ਪਏਗੀ, ਘੋੜੀ ਡਾਇਰੈਕਟ ਤੁਹਾਨੂੰ ਇੱਥੇ ਲੈ ਕੇ ਆਏਗੀ, ਅੱਗੋਂ ਤੁਹਾਨੂੰ ਰਸਤੇ ਦਾ ਪਤਾ ਹੀ ਆ। ਉਹਨਾਂ ਨੇ ਜੀ ਇਸੇ ਤਰ੍ਹਾਂ ਹੀ ਕੀਤਾ। ਉਹਨਾਂ ਨੇ ਨਾ ਘੋੜੀ ਜਿਹੜੀ ਤਾਜੀ ਸੂਈ ਸੀ, ਉਹਦਾ ਇੱਕ ਬੱਚਾ ਉੱਥੇ ਬੰਨ ਦਿੱਤਾ। ਜਿਸ ਟਾਈਮ ਬੱਚਾ ਉੱਥੇ ਬੰਨਿਆ, ਚਲੇ ਗਿਆ ਬਰਾਤ ਲਾ ਕੇ, ਉਹ ਅੱਗੇ ਪਹੁੰਚ ਗਏ। ਜਿਸ ਟਾਈਮ ਅੱਗੇ ਪਹੁੰਚੇ, ਉੱਥੇ ਹੁਣ ਉਹਨਾਂ ਨੇ ਬਰਾਤ ਢੁੱਕ ਪਈ, ਮਿਲਣੀ ਮੁਲਣੀ ਹਰ ਚੀਜ਼ ਹੋ ਗਿਆ। ਉਹਨਾਂ ਕਿਹਾ ਜੀ ਸਾਡੀ ਇਹ ਸ਼ਰਤ ਵਾ ਕਿ ਅਸੀਂ ਖਾਣਾ ਤੁਹਾਨੂੰ ਦੇਣਾ ਵਾ, ਤੇ ਖਾਣੇ ਦੇ ਵਿੱਚ 100 ਬੱਕਰਾ ਜਿਹੜਾ ਨਾ ਉਹ ਅਸੀਂ ਤੁਹਾਨੂੰ ਖਵਾਉਣਾ ਵਾ। ਅਗਰ ਤੁਹਾਡੇ ਕੋਲ 100 ਬੱਕਰਾ ਨਾ ਖਾਧਾ ਗਿਆ ਤੇ ਅਸੀਂ ਜੰਜ ਤੁਹਾਡੀ ਵਾਪਸ ਮੋੜ ਦੇਣੀ। ਉਹਨਾਂ ਕਹੇ ਤੇ ਵੀ ਬੜਾ ਪਿਆ ਸਿਆਪਾ। ਉਹ ਕਹਿੰਦੇ ਜੀ ਯਾਰ ਸਲਾਹ ਮਸ਼ਵਰਾ ਕਰ ਲੈਣ ਦਿਓ। ਆਪਸ 'ਚ ਸਲਾਹ ਮਸ਼ਵਰਾ ਕਰਦੇ ਰਹੇ। ਉਹ ਫਿਰ ਇੱਕ ਬੰਦਾ ਵਿੱਚ ਉਹ ਬੋਲਿਆ, ਉਹਨੇ ਕਿਹਾ ਯਾਰ ਉਹ ਸਿਆਣਾ ਬੰਦਾ ਜੋ ਨਾਲ ਲਿਆਉਂਦਾ ਵਾ, ਤੇ ਉਹਨੂੰ ਹੌਲੀ ਜਿਹੀ ਸਾਈਡ 'ਤੇ ਹੋ ਕੇ ਪੁੱਛ ਲਓ ਕਿ ਆਹ ਮੁਤਾਲਬਾ ਰੱਖਣ ਡੇ, ਇਹਦਾ ਕਿੱਦਾਂ ਜਵਾਬ ਦੇਣਾ ਵਾ। ਉਹਨਾਂ ਨੇ ਨਾ ਉਹ ਸਾਈਡ 'ਤੇ ਹੋ ਕੇ ਬਾਬੇ ਨੂੰ ਪੁੱਛਿਆ, ਬਾਬਾ ਜੀ ਆਹ ਗੱਲਬਾਤ ਉਹਨਾਂ ਨੇ ਰੱਖ ਦਿੱਤੀ ਆ, ਤੇ 100 ਬੱਕਰਾ ਹੁਣ 100 ਹੀ ਬੰਦਾ ਵਾ, ਕਿੱਦਾਂ ਬੱਕਰਾ ਖਾ ਜਾਵਾਂਗੇ, ਤੇ ਹੁਣ ਇਹਦਾ ਕੀ ਹੱਲ ਵਾ? ਉਹਨੇ ਕਿਹਾ ਇਹਦਾ ਹੱਲ ਇਹ ਆ ਕਿ ਉਹਨਾਂ ਨੂੰ ਕਹੋ ਅਸੀਂ 100 ਹੀ ਖਾਵਾਂਗੇ, ਅਸੀਂ ਜਵਾਬ ਨਹੀਂ ਦਿੰਦੇ, 100 ਹੀ ਬੱਕਰਾ ਖਾਵਾਂਗੇ, ਲੇਕਿਨ ਸਾਡੀ ਇੱਕ ਸ਼ਰਤ ਵਾ ਕਿ ਤੁਸੀਂ ਇੱਕ ਬੱਕਰਾ ਹਲਾਲ ਕਰਨਾ ਵਾ, ਉਹਨੂੰ ਪਕਾ ਕੇ ਲਿਆਉਣਾ ਵਾ, ਜਿਸ ਟਾਈਮ ਪੱਕ ਕੇ ਸਾਡੇ ਅੱਗੇ ਆ ਜਾਵੇ ਫੇਰ ਦੂਸਰਾ ਬੱਕਰਾ ਹਲਾਲ ਕਰਨਾ। ਉਸ ਤੋਂ ਪਹਿਲਾਂ ਦੂਸਰਾ ਬੱਕਰਾ ਹਲਾਲ ਨਹੀਂ ਕਰਨਾ, ਤੇ 100 ਹੀ ਖਾਵਾਂਗੇ।
ਉਹ ਇਸੇ ਤਰ੍ਹਾਂ ਹੀ ਹੋਈ। ਉਹਨਾਂ ਨੇ 100 ਬੱਕਰਾ ਕੀਤਾ, ਇਸੇ ਤਰ੍ਹਾਂ ਹੀ ਕੀਤਾ ਵਕਫੇ ਨੂੰ। ਜਦੋਂ ਇੱਕ ਖਾਣ ਖਾ ਕੇ ਤੋਂ ਅੱਗੇ ਪਿੱਛੇ ਨਿਕਲ ਜਾਣ, ਕੋਈ ਸਿਗਰਟ ਪਾਣੀ ਉਰਾ ਪਰਾ ਫਿਰਨ ਤੋਂ ਉਹਨਾਂ ਦਿਨ ਦੂਸਰਾ ਬੱਕਰਾ ਜਿੰਨੇ ਦਿਨ ਪੱਕੇ ਪਹਿਲਾ ਹਜਮ ਹੋ ਜੇ। ਉਹਨਾਂ ਨੇ ਵਕਫੇ ਨਾਲ 100 ਦਾ 100 ਹੀ ਬੱਕਰਾ ਖਾ ਲਿਆ। ਗੱਲਬਾਤ ਹੋਈ ਜਿਸ ਟਾਈਮ ਵਾਪਸੀ ਆਉਣ ਲੱਗੇ ਨਾ, ਤੇ ਉਹਨਾਂ ਨੇ ਨਾ ਅੱਗੋਂ ਰਸਤਾ ਜਿੱਥੋਂ ਭੁੱਲੇ ਉੱਥੇ ਉਹਨਾਂ ਨੇ ਉਹੋ ਹੀ ਘੋੜੀ ਅੱਗੇ ਲਾ ਦਿੱਤੀ ਜਿਹਦਾ ਬੱਚਾ ਉੱਥੇ ਛੱਡਿਆ ਸੀ। ਉਹ ਘੋੜੀ ਡਾਇਰੈਕਟ ਉੱਥੇ ਲੈ ਕੇ ਗਈ ਜਿੱਥੇ ਬੱਚਾ ਬੰਨਿਆ ਸੀ। ਇਸੇ ਤਰ੍ਹਾਂ ਉਹਨਾਂ ਨੂੰ ਰਸਤਾ ਵੀ ਲੱਭ ਗਿਆ। ਤੇ ਦੋਸਤੋ, ਗੱਲ ਕਰਨ ਦਾ ਅੱਜ ਦਾ ਮਕਸਦ ਇਹ ਆ ਕਿ ਅਸੀਂ ਸਿਆਣਿਆਂ ਤੋਂ ਪਿੱਛੇ ਹੋ ਗਏ ਤੇ ਅਸੀਂ ਆਪਣੇ ਆਪ ਨੂੰ ਆਪੇ ਤੰਗੀਆਂ 'ਚ ਪਾ ਲਿਆ ਸੀ। ਆਪ ਸਿਆਣੇ ਬਣਨ ਲੱਗ ਪਿਆ। ਜਿੱਦਾਂ ਪੰਜਾਬੀ ਦੀ ਮਿਸਾਲ ਆ ਨਾ ਕਿ ਅੱਬਾ ਕਹਿੰਦੇ ਸਾਂ ਤੇ ਬੜੇ ਸੁਖੀ ਰਹਿੰਦੇ ਸਾਂ। ਅੱਬਾ ਜਦੋਂ ਦਾ ਘਵਾਇਆ ਉਦੋਂ ਦਾ ਦੁੱਖ ਹੀ ਪਾਇਆ। ਯਾਨੀ ਕਿ ਉਹ ਫਿਰ ਬੰਦਾ ਨਾ ਵਜ਼ਨ ਥੱਲੇ, ਜਦੋਂ ਵੀ ਸਿਆਣਾ ਬੰਦਾ ਅੱਗੇ ਲਾਈ ਰੱਖੋਗੇ ਤੇ ਹਮੇਸ਼ਾ ਹੀ ਤੁਸੀਂ ਜਿਹੜਾ ਨਾ ਸੈੱਟ ਰਹੋਗੇ, ਯਾਨੀ ਕਿ ਤੁਹਾਨੂੰ ਪਰੇਸ਼ਾਨੀ ਨਹੀਂ ਪਵੇਗੀ। ਜਦੋਂ ਆਪ ਸਿਆਣੇ ਬਣਨ ਲੱਗ ਪਓਗੇ, ਜ਼ਾਹਰੀ ਬਾਤ ਆ, ਉਦੋਂ ਫਿਰ ਤੁਸੀਂ ਤੰਗੀਆਂ ਹੀ ਤਾਂ ਉਠਾਉਣੀਆਂ। ਤੇ ਗੱਲ ਕਰਨ ਦਾ ਮਕਸਦ ਇਹ ਕਿ ਆਪਣੇ ਵੱਡਿਆਂ ਨੂੰ, ਆਪਣੇ ਸਿਆਣਿਆਂ ਨੂੰ ਹਮੇਸ਼ਾ ਅੱਗੇ ਲਾ ਕੇ ਤੁਰਿਆ ਕਰੋ। ਇਹਨਾਂ ਦੇ ਮਸ਼ਵਰੇ ਲੈ ਕੇ ਤੁਰਿਆ ਕਰੋ। ਇਹ ਇਹਨਾਂ ਨੇ ਜ਼ਿੰਦਗੀ ਗੁਜ਼ਾਰੀ, ਇਹਨਾਂ ਨੂੰ ਪਤਾ ਵਾ ਕਿ ਕਿਸ ਤਰ੍ਹਾਂ ਇਸ ਦੁਨੀਆ ਦੇ ਵਿੱਚ ਰਹਿਣਾ। ਤੇ ਆਪਣੇ ਲਾਲੇ ਵਕਾਰ ਨੂੰ ਦੁਆਵਾਂ 'ਚ ਯਾਦ ਰੱਖਿਓ। ਮੇਰੇ ਚੈਨਲ ਨੂੰ ਨਵੇਂ ਵੇਖਣ ਵਾਲੇ ਬੰਦੇ ਜ਼ਰੂਰ ਸਬਸਕ੍ਰਾਈਬ ਕਰੋ, ਲਾਈਕ ਵੀ ਕਰਿਓ, ਕਮੈਂਟ ਸੈਕਸ਼ਨ ਦੇ ਵਿੱਚ